खुलासा होया जी, कहते अंदोलन नूं सपोर्ट करने वाले NRI तंग किए जा रहे हैं। हाँ जी, देखो ये खुलासा किसी होर ने नहीं, पंजाब के जिहड़े NRI मिनिस्टर ने, क्योंकि NRI महकमिਆਂ ਦਾ एक मंत्राला है बकायदा, ਤਾਂ ਉਹਦੇ ਵਿੱਚ ਜੋ ਇਸ ਵੇਲੇ ਉਸ ਮੰਤਰਾਲੇ ਨੂੰ ਸੰਭਾਲ ਰਹੇ ਨੇ NRI ਮਾਮਲਿਆਂ ਦਾ ਜਿਹੜਾ ਮਹਿਕਮਾ ਹੈ, ਤਾਂ ਉਹ ਧਾਲੀਵਾਲ ਸਾਹਿਬ ਨੇ, ਜਿਹੜੇ ਪੰਚਾਇਤ ਮਿਨਿਸਟਰ ਵੀ ਨੇ। ਤਾਂ ਇਹਨਾਂ ਨੇ ਇਹ ਖੁਲਾਸਾ ਕੀਤਾ ਕਿ ਕੇਂਦਰ ਕੁਝ NRIs ਜਿਹੜੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਸੀਗੇ, ਤਾਂ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਤਾਂ ਦੇਖੋ ਕੋਈ ਐਰਾ ਗੈਰਾ ਕੋਈ ਗੱਲ ਕਰੇ ਸਾਡੇ ਵਰਗਾ ਤੇ ਫਿਰ ਤੇ ਗੱਲ ਦਾ ਵਜ਼ਨ ਕੁਝ ਹੋਰ ਹੁੰਦਾ ਹੈ, ਪਰੰਤੂ ਜੇਕਰ ਇੱਕ NRI ਮਾਮਲਿਆਂ ਦਾ ਮੰਤਰੀ ਇਸ ਤੇ ਆਵਾਜ਼ ਚੁੱਕ ਰਿਹਾ ਤਾਂ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਇਹਨਾਂ ਦੇ ਕੋਲ ਠੋਸ ਇਨਫੋਰਮੇਸ਼ਨ, ਕੋਈ ਠੋਸ ਜਾਣਕਾਰੀ ਜਾਂ ਕੋਈ ਸ਼ਿਕਾਇਤ ਜ਼ਰੂਰ ਪਹੁੰਚੀ ਹੋਵੇਗੀ, ਜਿਸ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਇਹ ਰਿਐਕਸ਼ਨ ਦਿੱਤਾ ਹੈ, ਪ੍ਰਤੀਕਰਮ ਦਿੱਤਾ ਹੈ। ਹੁਣ ਰਹੀ ਗੱਲ, ਦੇਖੋ ਇਹ ਤੇ ਸਾਡੇ ਸਾਹਮਣੇ ਜੇ ਮਿਸਾਲ ਲੱਭਣ ਟੁਰੀ ਹੈ ਤਾਂ ਅਕਾਲੀ ਲੀਡਰ ਨੇ ਰਖੜਾ ਜੀ ਦੇ ਭਰਾ ਨੂੰ ਪਹਿਲਾਂ ਕਿਸ ਤਰ੍ਹਾਂ ਮੋੜਿਆ ਗਿਆ ਸੀ, ਉਸ ਤੋਂ ਬਾਅਦ ਫਿਰ ਅਈਓ ਸਰਕਾਰ ਸੀ ਜਿਸ ਨੇ ਉਹਨਾਂ ਨੂੰ ਇੱਕ ਸੰਮੇਲਨ ਚ ਸੱਦ ਕੇ ਪੁਰਸਕ੍ਰਿਤ ਵੀ ਕੀਤਾ, ਉਹਨਾਂ ਨੂੰ ਮਤਲਬ ਕਿ ਮਾਣ ਸਤਿਕਾਰ ਵੀ ਦਿੱਤਾ ਸੀਗਾ। ਪਰ ਇਸ ਤੋਂ ਇਲਾਵਾ ਇਹ ਵੀ ਆਪਾਂ ਵੇਖਿਆ ਕਿ ਸ਼ਹੀਨ ਬਾਗ ਮੋਰਚਾ ਸੀਗਾ, ਜਿਹਦੇ ਤੇ ਇੱਕ ਦਸਤਾਵੇਜ਼ੀ ਬਣਾਈ ਸੀ ਪੱਤਰਕਾਰ ਅੰਗਦ ਸਿੰਘ ਨੇ, ਤਾਂ ਉਹਦਾ OCI ਕਾਰਡ ਤੱਕ ਉਹਨਾਂ ਨੇ ਕਾਂਠਾ ਮਾਰ ਦਿੱਤਾ ਸੀਗਾ। ਉਹ ਮਾਮਲਾ ਹਾਲੇ ਹਾਈ ਕੋਰਟ 'ਚ ਚੱਲ ਰਿਹਾ। ਯਾਨੀ ਇਸ ਤਰ੍ਹਾਂ ਦੀਆਂ ਮਿਸਾਲਾਂ ਤੇ ਮਿਲਦੀਆਂ ਨੇ। ਪਰ ਹੁਣ ਇਹ ਮੰਤਰੀ ਸਾਹਿਬ ਕਿਸ ਵੇਲੇ ਦੀ ਗੱਲ ਕਰ ਰਹੇ ਨੇ ਜਾਂ ਕਿਸ ਵਿਅਕਤੀ ਵਿਸ਼ੇਸ਼ ਜਾਂ ਇੱਕ ਕਿਸੇ ਸਮੂਹ ਦੀ ਗੱਲ ਕਰ ਰਹੇ ਨੇ, ਮਤਲਬ ਕਿ ਗਿਣਤੀ ਜਿਹੜੀ ਆ ਉਹਦੇ ਵਿੱਚ ਕੋਈ ਜ਼ਿਆਦਾ ਹੈ, ਉਹਦੇ ਬਾਰੇ ਤਾਂ ਇਹਨਾਂ ਨੇ ਕੋਈ ਵਧੇਰੇ ਜਾਣਕਾਰੀ ਨਹੀਂ ਦਿੱਤੀ। ਤਾਂ ਇਹਨਾਂ ਨੂੰ ਜ਼ਰੂਰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਕਿੰਨੇ ਲੋਕ ਆ, ਕਿਉਂਕਿ ਮਾਮਲਾ ਜਿਹੜਾ ਉਹ ਤੁਹਾਨੂੰ ਪਤਾ ਫਿਰ ਬਲੈਕ ਲਿਸਟ ਤੱਕ ਵੀ ਪਹੁੰਚ ਜਾਂਦਾ ਹੈ। ਮਾਮਲਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 에ਅਰਪੋਰਟ ਤੋਂ ਮੋੜਨ ਤੱਕ ਵੀ ਪਹੁੰਚ ਜਾਂਦਾ ਹੈ। ਤਾਂ ਇਹਨਾਂ ਨੂੰ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਸੀਗਾ ਕਿ ਕੀ ਐਸੀ ਕੋਈ ਗਿਣਤੀ ਹੈ ਸ਼ਿਕਾਇਤਾਂ ਦੀ ਜੋ ਦੁਨੀਆ ਦੇ ਵੱਖ-ਵੱਖ ਮੁਲਕਾਂ ਚੋਂ ਇਹਨਾਂ ਤੱਕ ਪਹੁੰਚੀ ਹੈ। ਕਿਉਂਕਿ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਪ੍ਰਵਾਸੀ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਜੋ ਅੰਦੋਲਨ 'ਚ ਹਿੱਸਾ ਲਿਆ ਸੀ, ਉਹਨਾਂ ਨੂੰ ਭਾਰਤ ਆਉਣ ਤੋਂ ਰੋਕਣ ਅਤੇ ਕਈ ਹੋਰ ਤਰੀਕਿਆਂ ਨਾਲ ਪਰੇਸ਼ਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਇਹਨਾਂ ਦੇ ਵਿੱਚ ਕਈ NRI ਕਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਕੀਤੇ ਜਾ ਰਹੇ ਆ। ਤਾਂ ਇਹ ਮਤਲਬ ਕਿ ਉਹਨਾਂ ਨੇ ਸੰਕੇਤ ਦਿੱਤਾ ਹੈ। ਤਾਂ ਖੈਰ ਦੇਖੋ ਗੱਲ ਇਹ ਆ ਕਿ ਇਹਦਾ ਹੁਣ ਮਸਲਾ ਜਿਹੜਾ ਹੈ ਉਹ ਹੱਲ ਤੇ ਤਦ ਹੀ ਹੋਣਾ ਹੈ ਨਾ ਜੇ ਤੁਸੀਂ ਉੱਥੇ ਕੇਂਦਰ ਕੋਲ ਪਹੁੰਚ ਕਰੋ, ਕਿਉਂਕਿ ਤੁਸੀਂ ਖੁਦ ਮਿਨਿਸਟਰ ਹੋ, ਜਾਂ ਤੁਸੀਂ ਇੱਥੋਂ ਜਿਹੜੇ ਕੋਈ ਹੈਗੇ ਨੇ ਭਾਜਪਾ ਦੇ ਲੀਡਰ ਲਾਲਪੁਰਾ ਸਾਹਿਬ ਵੀ ਹੈਗੇ ਨੇ, ਉਹ ਘੱਟ ਗਿਣਤੀਆਂ ਦੇ ਚੇਅਰਮੈਨ ਵੀ ਇਤਫਾਕਨ, ਤੇ ਉਹਨਾਂ ਤੱਕ ਆਵਾਜ਼ ਪਹੁੰਚਾਓ ਕਿ ਕੀ ਕੀਤਾ ਜਾ ਰਿਹਾ ਬਾਈ। ਜੀ ਗੱਲ ਆ ਅੰਦੋਲਨ ਜਿਹੜਾ ਸੀਗਾ, ਅੰਦੋਲਨ ਵੇਖੋ ਇੱਕ ਨੀਤੀ ਦੇ ਖਿਲਾਫ ਸੀ, ਨਾ ਕਿ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੀ। ਉਹਨਾਂ ਨੀਤੀਆਂ ਨੂੰ ਇਹ ਸਹੀ ਨਹੀਂ ਠਹਿਰਾ ਸਕੇ, ਤਦੇ ਵਾਪਸ ਲਿਆ ਗਿਆ ਖੇਤੀ ਕਾਨੂੰਨਾਂ ਨੂੰ। ਤੇ ਜੇਕਰ ਉਹਦੇ 'ਚ ਕਿਸੇ ਨੇ ਸ਼ਿਰਕਤ ਕੀਤੀ ਆ ਜਾਂ ਸਪੋਰਟ ਕੀਤੀ ਆ, ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਤੇ ਖਿਜਣਾ ਚਾਹੀਦਾ ਹੈ। ਗਲਤੀ ਤੁਸੀਂ ਕੀਤੀ ਸੀ, ਕਿਸੇ ਨੇ ਤੁਹਾਨੂੰ ਘਰ ਆ ਕੇ ਨਹੀਂ ਸੀ ਕਿਹਾ ਕਿ ਭਾਈ ਆਰਡੀਨੈਂਸ ਲਿਓ, ਖੇਤੀ ਕਾਨੂੰਨ ਲਿਓ। ਤੇ ਜੇ ਕਿਸੇ NRI ਨੇ ਕਿਸੇ ਵੀ ਪ੍ਰਕਾਰ ਦੀ ਸਪੋਰਟ ਕੀਤੀ ਆ ਤੇ ਉਹਦੇ ਨਾਲ ਕਿਹੜ ਨਹੀਂ ਕੱਢਣੀ ਚਾਹੀਦੀ। ਪਰ ਧਾਲੀਵਾਲ ਸਾਹਿਬ ਨੂੰ ਇੱਕ ਤੇ ਇਹ ਦੱਸਣਾ ਚਾਹੀਦਾ ਕਿ ਕਿੰਨੇ ਕੁ ਨੇ, ਬੇਸ਼ੱਕ ਪ੍ਰਾਈਵੇਸੀ ਦਾ ਮਾਮਲਾ ਹੁੰਦਾ, ਤੁਸੀਂ ਨਾਮ ਵਗੈਰਾ ਜਿਹੜੇ ਨਾ ਜਨਤਕ ਕਰੋ, ਗਿਣਤੀ ਕਿੰਨੀ ਕੁ ਹੈ ਜਿਹੜੀ ਹੁਣ ਤੱਕ ਹੈ ਸ਼ਿਕਾਇਤਾਂ ਦੀ ਵਗੈਰਾ ਦੀ, ਜਾਂ ਕੋਈ ਹੋਰ ਡਾਟਾ ਹੈ ਤਾਂ ਉਹ ਜ਼ਰੂਰ ਸਾਂਝਾ ਕਰ ਦੇਣ। ਇਸ ਤੋਂ ਇਲਾਵਾ ਇਹਨਾਂ ਨੂੰ ਹੋਰ ਵੀ ਪਹਿਲ ਕਦਮੀਆਂ ਕਰਨੀਆਂ ਪੈਣਗੀਆਂ ਇਸ ਬਾਬਤ, ਤਾਂ ਕਿ ਕੇਂਦਰ ਸਰਕਾਰ ਤੇ ਕਿਸੇ ਕਿਸਮ ਦਾ ਦਬਾਅ ਬਣਾਇਆ ਜਾਵੇ ਕਿ ਇਸ ਤਰ੍ਹਾਂ ਕਿਸੇ ਨੂੰ ਤੰਗ ਨਾ ਕਰੋ।